ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਸਵਾਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅਪਾਰ ਤਰਸ ਵਰਤ ਰਿਹਾ, ਅਪਾਰ ਮਿਹਰਮਤ ਵਰਤ ਰਹੀ ਹੈ, ਜੋ ਆਪਣੀ ਨਦਰ ਦੇ ਖਾਤੇ ਵਿੱਚੋਂ, ਬਖਸ਼ਿਸ਼ ਦੇ ਖਾਤੇ ਵਿੱਚੋਂ ਸਾਨੂੰ ਰੋਜ਼ਾਨਾ ਆਪਣੀ ਗੋਦ ਦੇ ਵਿੱਚ ਪਿਤਾ ਜੀ ਬਿਠਾ ਲੈਂਦੇ ਨੇ। ਸ਼ੁਕਰਾਨਾ ਕਰਿਆ ਕਰੋ, ਸ਼ੁਕਰਾਨਾ। ਇਹ ਸੜਦੇ ਬਲਦੇ ਸੰਸਾਰ ਦੇ ਵਿੱਚ ਆਪ ਹੀ ਕਿਰਪਾ ਕਰਕੇ ਇਹ ਬਿਧ ਬਣਾਈ ਹੈ, ਆਪ ਰਹਿਮਤ ਕਰਕੇ ਇਹ ਬਿਧ ਬਣਾਈ ਕਿ ਸਾਨੂੰ ਤੰਦਰੁਸਤੀ ਬਖਸ਼ ਕੇ, ਸਾਨੂੰ ਦੇ ਅਰੋਗਤਾ ਬਖਸ਼ ਕੇ ਬਾਪੂ ਜੀ ਨੇ ਆਪਣੀ ਗੋਦ ਦੇ ਵਿੱਚ ਬਿਠਾਇਆ। ਔਰ ਜਦੋਂ ਵੀ ਇਹ ਕੀਰਤਨ ਤੇ ਬੈਠੋ ਜਾਂ ਬੈਠਣ ਲੱਗੋ ਨਾ, ਉਸ ਵੇਲੇ ਸ਼ੁਕਰਾਨਾ ਕਰੋ, ਸ਼ੁਕਰ ਹੈ ਦਾਤਿਆ ਤੂੰ ਮੈਨੂੰ ਅਰੋਗ ਦੇਹੀ ਦਿੱਤੀ ਏ, ਅਰੋਗ ਦੇਹੀ, ਕਿਰਪਾ ਦਾ ਖਾਤਾ ਖੋਲਿਆ ਮੇਰੇ ਉੱਤੇ। ਜੇ ਕਿਤੇ ਮੇਰੀ ਸਿਹਤ ਰਾਜੀ ਨਾ ਹੁੰਦੀ ਮੈਂ ਕਿੱਥੋਂ ਕੀਰਤਨ ਕਰ ਲੈਣਾ ਸੀ, ਕਿੱਥੋਂ ਕੀਰਤਨ ਸੁਣ ਲੈਣਾ ਸੀ। ਇਹ ਤੇ ਤੁਹਾਡਾ ਤਰਸ ਏ ਜੋ ਆਪ ਜੀਆਂ ਨੇ ਮਿਹਰਮਤ ਕਰਕੇ ਮੈਂ ਗਰੀਬ ਨੂੰ ਕੀਰਤਨ ਕਰਨ ਦੇ ਲਈ ਬਿਠਾਇਆ, ਮੈਂ ਗਰੀਬ ਨੂੰ ਕੀਰਤਨ ਸੁਣਨ ਲਈ ਬਿਠਾਇਆ। ਇਹ ਤੇ ਤੁਹਾਡਾ ਸ਼ੁਕਰ ਹੈ। ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਗੱਲ ਦੀ ਸ਼ੁਰੂਆਤ ਕਰਾਂ ਅੱਜ ਦੇ ਸਮਾਗਮ ਦੀ, ਪਿਤਾ ਜੀ ਸੇਵਾ ਲੈਣ। ਕੀ ਕਰਨਾ ਹੈ ਸਿਰਫ ਤੇ ਸਿਰਫ ਇਹ ਸਾਡੇ ਹੱਥ ਵਿੱਚ ਹੈ। ਜੋ ਅਸੀਂ ਕਰਨਾ ਹੈ ਨਾ, ਇਹ ਕਰਨਾ ਸਿਰਫ ਸਾਡੇ ਹੱਥ ਵਿੱਚ ਹੈ, ਪਰ ਹੋਏਗਾ ਕੀ ਇਹ ਸਾਡੇ ਹੱਥ ਵਿੱਚ ਨਹੀਂ, ਉਹ ਪਰਮੇਸ਼ਰ ਦੇ ਹੱਥ ਵਿੱਚ ਹੈ। ਫਿਰ ਸੁਣ ਲਓ ਕੀ ਕਰਨਾ ਚਾਹੁੰਦੇ ਆਪਾਂ, ਕੀ ਕਰਨਾ ਇਹ ਸਾਡੇ ਹੱਥ ਵਿੱਚ ਹੈ, ਪਰ ਹੋਏਗਾ ਕੀ, ਉਹਦਾ ਨਤੀਜਾ ਕੀ ਨਿਕਲਣਾ, ਉਹਦਾ ਰਿਜ਼ਲਟ ਕੀ ਨਿਕਲਣਾ, ਇਹ ਸਾਡੇ ਹੱਥ ਵਿੱਚ ਨਹੀਂ, ਇਹ ਤੇ ਪਰਮੇਸ਼ਰ ਦੇ ਹੱਥ ਵਿੱਚ ਹੈ। ਮਿਹਨਤ ਕਰਨਾ ਤੇਰੀ ਡਿਊਟੀ ਹੈ, ਭੱਜ ਦੌੜ ਕਰਨੀ ਤੇਰੀ ਡਿਊਟੀ ਹੈ, ਕੰਮ ਉਤਸ਼ਾਹ ਨਾਲ ਕਰਨੇ ਤੇਰੀ ਡਿਊਟੀ, ਤੇਰਾ ਫਰਜ਼ ਹੈ, ਪਰ ਉਹ ਕੰਮਾਂ ਦਾ ਰਿਜ਼ਲਟ ਗੁਰੂ ਰਾਮਦਾਸ ਸਾਈਂ ਬਾਬਾ ਦੀਪ ਸਿੰਘ ਸਾਹਿਬ ਦੇ ਹੱਥ ਵਿੱਚ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਸ ਕਰਕੇ ਮੇਰੀ ਬੇਨਤੀ, ਜੋ ਤੇਰੇ ਹੱਥ ਵਿੱਚ ਨਾ ਪਿਆਰਿਆ, ਕਰਮ ਬੀਜਣਾ, ਕੰਮ ਕਰਨਾ, ਮਿਹਨਤ ਕਰਨੀ, ਸਾਵਧਾਨਤਾ ਦੇ ਨਾਲ ਕਰਮ ਬੀਜ, ਪੂਰੀ ਜੋ ਜਨੂਨ ਦੇ ਨਾਲ, ਪੂਰੀ ਲਗਨ ਦੇ ਨਾਲ, ਪੂਰੇ ਜਨੂਨ ਦੇ ਨਾਲ ਮਿਹਨਤ ਕਰ। ਜਦੋਂ ਪੂਰੇ ਜਨੂਨ ਨਾਲ ਮਿਹਨਤ ਕਰੇਗਾ ਨਾ, ਪੂਰੀ ਲਗਨ ਨਾਲ, ਪੂਰੇ ਉਤਸ਼ਾਹ ਨਾਲ ਮਿਹਨਤ ਕਰੇਗਾ ਨਾ, ਫਿਰ ਭੁੱਲਣੀ ਨਾ ਪਰਮੇਸ਼ਰ ਦਾ ਬਿਰਦ ਇੱਕ ਤਿਲ ਨਹੀਂ ਭੰਨੇ ਘਾਲੇ, ਉਹਦਾ ਬਿਰਦ। ਜਦੋਂ ਤੂੰ ਪੂਰੀ ਲਗਨ ਨਾਲ ਮਿਹਨਤ ਕਰੇਗਾ ਨਾ, ਫਿਰ ਉਹਦੇ ਨਤੀਜੇ ਵੀ ਉਹ ਸਹੀ ਕੱਢੇਗਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਸੱਚਾਈ, ਸੱਚਾਈ
किसी ने बड़ी प्यारी गल लिखी, कहंदा जीवन एक पेन दे वांगू है। पेन दे विच इंक खत्म होई, शाही खत्म होई, फिर वो पेन दी वैल्यू कोई नहीं। कहंदा जीवन एक पेन दे वांगू है, इंक खत्म होवे उस तो पहले ये पेन दे नाल ना अपने जीवन दी कहानी आपे लिख लो। इंक खत्म होने तो पहले, ये श्वासां दी पूंजी मुक्के उस तो पहले अपने जीवन दी कहानी, अपने जीवन दी स्टोरी आप लिखो। जे बापू जी ने इस जीवन दे विच सानू भेजिया है ना, ये मनुखा देही सानू दित्ती है, मनुखा देही जे सानू दित्ती है ते अपनी स्टोरी इहो जी लिखो कि उस स्टोरी वल वेख के, उस कहानी वल वेख के, तुहाडे जीवन वल वेख के कईयां दे जीवन विच तब्दीली आ जावे। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो न जी धन बाबा दीप सिंह जी। जिस संसार विच आया ही है ना, ते प्यारिया इहो जी कहानी लिख के जा, इस संसार दे विच इहो जे कम करके जा। हुण मान लो किते असीं सरां विच रुके हैं, हुण सरां विचों जाण लगे आ या कमरा खाली करन लगे आ, असीं उस कमरे विच गंद पा के जाइए, उस कमरे दे विच प्यारिओ सफाई ना रख के जाइए, जेड़ा बाद विच आएगा ना, कहेगा जेड़ा आया सी पहले मेरे तो उहनूं अकल नहीं सी। ते इहो ही जे सरां विच रुके हैं, जान लगे हैं सफाई भी पूरी करके जा, बैड शीट भी सोहनी तरह विछा के जा, सफाई पूरी। जे किते दिल कीता तेरा हथ पिया सोहनी जी तस्वीर ला जा उस कमरे दे विच, बाद विच जेड़ा आएगा कहेगा नहीं यार, जेड़ा भी आया इस कमरे विच बड़ा सियाणा पुरुष सी, उन्हें इस सरां नूं बड़ा खूबसूरत, इस कमरे नूं होर सोहना बना दिता। बस आही चीज है। जे आ जीवन मिले है ना, तेनू श्वासां दी पूंजी पिता परमेश्वर साईं ने दिती है ना, ते इहो जे कम करके जा, जिन्ना कम्मां नूं करन दे नाल तेरे अंदर ते संतुष्टि होवे। पर उन्हां कम्मां वल वेख के कईयां दी बैटरी चार्ज हो जावे, कई मोटिवेट हो जाण, कई ओहो जे कम करन वल उत्साहित हो जाण। मेरी बेनती है, आखो धन गुरु रामदास जी, धन गुरु रामदास जे जी। आए हो ना इस संसार ते कुछ करके जाओ। एवें नहीं सानू सतगुरां ने भेजिया, कोई कारण है आउण दा। बच्चे जम्मण वास्ते नहीं कल्ले आए, असी बच्चियां नूं पालण वास्ते नहीं कल्ले आए, असी प्यारिओ कल्ला धन दौलत कमाउण वास्ते नहीं आए। हाँ, ये भी चीज़ां दी लोड़ है, पर असलीयत विच जेड़ा तेरा मकसद है ना, उन्होंने ना भुल। वो पता की है, भई प्राप्त मानुख दे खुरिया, गोबिंद मिलन की एहो तेरी बरिया। आ जेड़ा तेरा मेन मकसद है ना, इनू ना किते भुल जी। ये अपने मेन मिशन नू किते छड्ड ना देवीं। जिथे कारोबार करने ने, जिथे बच्चियां नू पालना, बच्चियां नू जन्म देना, जिथे प्यारिओ घरेलू सुख दुख तू एक दूजे नाल शेयर करने ने, बाकी मैंबरां दे नाल शेयर करने ने, जिथे तू धन कमाउणा, जिथे तू होर कारज करने आ ना, उत्थे भुल्ली ना अमृत वेला भी तू ही संभालना, बाणी नाल प्रेम भी तू ही पाउणा है जी। रोज गुरु घर जाके सेवा सिमरन भी तू ही करना है, ये किसी बाहर वाले ने नहीं करना आके। जे बाकी काम तू करने ने, आ भी करना तेरा फर्ज है। आखो धन गुरु रामदास जी, धन गुरु रामदास जी। प्यार न लखन जी, धन बाबा दीप सिंह। देखो सच्चाई है ना, जीवन एक पेन दे वांगू है, इंक खत्म होवे इस तो पहले पहले ही अपनी कहानी लिख लो। ते कहानी लिखियो इहो जी, लिखियो इहो जी, भावें जेड़ी मर्जी जात विच तुसी पैदा होए हो, भावें गरीब दे घर विच पैदा होए हो, भावें अमीर दे घर विच पैदा होए हो, मैं कहना भावें किसे पिंड दे विच पैदा होए हो, किसे इहो जी थां ते तुसी पैदा भावें होए हो ना, जिथे लोग जाके खुश नहीं ने, ओदी कोई टेंशन नहीं, ओदी कोई चिंता नहीं। पर हाँ, जीवन दी कहानी इहो जी लिखियो, इहो जी लिखियो
कि लोग तुहाडियां मिसालां देण, जे जीवन बनाउणा है ते इहदे वर्गा बनाउणा है। आखो वाहिगुरू जी, धन गुरु रामदास जी, धन गुरु रामदास। मैं कई बारी अगे भी कहना हुंदा, किन्ने ही भगत प्यारे ने, लोकां ने उस वेले कहा जी ये नीवे ने, कोई कहंदा जी ये शींबा है, कोई कहंदा जुलाहा है, कोई कहंदा है ते जुत्तियां गंढण वाला है। पर कम इहो जिहा कर गए, अपने जीवन की कहानी इहो जी लिख गए प्यारिओ, अज सारे वर्ल्ड दे लई उन्हां दा जीवन मिसाल बनिया पिया। कहानी अपनी आप लिखो जी। आखो धन गुरु रामदास जी, धन गुरु रामदास जी। प्यार नाल सारे आखो ने जी, धन बाबा दीप सिंह जी। अगली गल ये भी मैं कहना, बड़ी तब्दीली लियाएगी साडे अंदर जे मन्नांगे तां। तब्दीली तां ही आएगी जे मन्नण भगती करांगे। जे कल्ला सुनन तक सीमित रहांगे इन्नी गल नहीं बननी। थोड़ा थोड़ा कमाईए भी चलो। जे तुहानू अपने अंदर रब नजर नहीं ना आउंदा ते सच्ची गल है दूजियां दे अंदर भी रब नजर आ ही नहीं सकदा। जे तुहानू अपने अंदर रब नहीं ना नजर आउंदा फिर दूजियां दे अंदर आ ही नहीं सकदा। परमेश्वर दा साक्षात अंश साडे अंदर विराजमान है। कदी भी अपने आप नू कमजोर न समझो। पहले आ चीज नू समझना पएगा कि मेरे अंदर भी परमेश्वर बैठा है। पूछो गुरु जी को बैठा है कि नहीं? साहब कहते बैठा है। सर्व निवासी सदा अलेपा तो ही संग समाई, तेरे अंदर है, अंदर बैठा है। पहले आ चीज नू समझ, आ फलसफे नू समझ। मैं कहना जेड़ा आ चीज नू समझ गया ना वो कदी भी दूजियां नाल बुरा कर ही नहीं सकदा। वो कदी भी दूजियां नाल बेईमानी कर ही नहीं सकदा, पराया हक खा ही नहीं सकदा, वो कदी भी निंदिया चुगली कर ही नहीं सकदा। जेड़ा आ चीज नू समझ गया, मैं सच कह रहा, वो कदी भी शराब की वरतों नहीं करेगा कि मेरे अंदर परमेश्वर बैठा, मैं गंद क्यों सिट्टा अपने अंदर। वो कदी भी माड़ियां चीज़ों का सेवन नहीं करेगा जिन्हां चीज़ों के सेवन दे नाल गुरु जी की नाराजगी मिलती है। कदी नहीं करेगा। क्यों नहीं करेगा? क्योंकि उन्हें पता चल गया मेरे अंदर बैठा मालिक, ते मैं अपने अंदर नू खराब क्यों करा, मालिक दे उत्ते गंद क्यों सिट्टा। सुनियो ध्यान नाल, अपने अंदर पहले परमेश्वर नू महसूस करो। कदी भी अपने आप नू कमजोर ना समझो। ते सच्ची गल, जेड़ा अपने अंदर परमेश्वर नू महसूस करेगा वही दूजियां दे अंदर परमेश्वर नू महसूस करेगा। ते जदों दूजियां दे अंदर भी परमेश्वर नजर आउणा शुरू हो गया फिर झगड़ा किहदे नाल करना, फिर लड़ाई किहदे नाल करनी, वैर मैं किहदे नाल करा। मैं कदी जात दे नाम ते, कदी धर्म दे नाम ते, कदी मजहब दे नाम ते, कदी कट्टड़ पंथ दे नाम दे उत्ते मैं क्यों लड़ा, क्यों झगड़ा। कट्टड़वाद नूं लैके मैं क्यों फिर एक दूजे नाल बहस करा, क्योंकि जेड़ा मेरे अंदर बैठा है वही सामने वाले दे अंदर बैठा है। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो ने जी, धन बाबा दीप सिंह। फिर आखो धन बाबा दीप सिंह जी। मैं कहना जिहड़ी अगली गल मैं करन लगा ना, ये भी तुहाडे डोलदे होए मन नूं ना बड़ा सहारा देवेगी। जेड़े लोग तुहानूं परसनली तौर ते नहीं ना जानते, बस फेसबुक के जरिए जानते हैं, फेसबुक के राही कमेंट करते हैं, फेसबुकों के राही तुहाडी निंदिया करते हैं, है जी। घर बैठे बैठे रजाइयां च बैठे हुंदे ने, कमरियां च बैठे हुंदे ने, तुहाडे बारे बस पा देंदे ने जी ये बंदा इहो जिहा है, उदां पर्सनली तौर ते नहीं जानते। जेड़े लोग तुहानूं पर्सनली तौर ते नहीं ना जानते, ये मेरी बेनती है उन्हां दियां गल्लां नूं भी पर्सनली तौर ते ना लिया करो। आखो वाहिगुरू जी, उन्हां नूं इग्नोर करिया करो, इग्नोर। उन्हां नूं हवा ना दिया करो, इग्नोर करिया करो, जिन्ना हो सके इग्नोर करो। जेड़े तुहानूं जानते ही नहीं, पर्सनली तौर ते जानते नहीं, उन्हां दियां गल्लां नूं पर्सनली लेना ही नहीं। मैं कहना अंदर एक अनोखी जी शांति आ जाएगी जदों उन्हां दी एक एक गल तू पर्सनली तौर ते सोचण लग पैंदा है ना, फिर तेरे अंदरला सकून भंग होना शुरू हो जाता है।
ਉਹ ਸਕੂਨ ਨਹੀਂ ਭੰਗ ਹੋਣ ਦੇਣਾ। ਜਿਹੜਾ ਅੰਦਰ ਖਿੜਿਆ ਹੋਇਆ ਮਨ ਹੈ ਨਾ, ਉਹਨੂੰ ਮੁਰਝਾਉਣ ਨਹੀਂ ਦੇਣਾ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੋਈ ਜੋ ਮਰਜ਼ੀ ਕਹੀ ਚੱਲੇ, ਤੁਹਾਨੂੰ ਤੁਹਾਡੇ ਬਾਰੇ ਪਤਾ ਹੈ ਜਾਂ ਤੁਹਾਡੇ ਪਰਮੇਸ਼ਰ ਨੂੰ ਤੁਹਾਡੇ ਬਾਰੇ ਪਤਾ ਹੈ। ਲੋਕਾਂ ਨੂੰ ਗਵਾਹੀਆਂ ਦੇਣ ਦੀ ਲੋੜ ਨਹੀਂ ਕਿ ਮੇਰਾ ਜੀਵਨ ਇਹੋ ਜਿਹਾ ਹੈ। ਕੰਮ ਕਰੀ ਚੱਲੋ ਇਹੋ ਜਿਹੇ, ਮੰਨੇ ਕੋਈ ਨਾ ਮੰਨੇ ਉਹਨਾਂ ਦੇ ਕਰਮ। ਹਾਂ, ਮੈਂ ਆਪਣੇ ਕਰਮ ਉਹਨਾਂ ਦੇ ਕਰਕੇ ਖਰਾਬ ਨਹੀਂ ਕਰਨੇ। ਜੋ ਮੈਂ ਰੂਟੀਨ ਨਾਲ ਕਰ ਰਿਹਾ ਚੰਗੇ ਕਰਮ ਮੈਂ ਕਰੀ ਜਾਣੇ ਨੇ। ਆਪੇ ਹੀ ਮੇਰੇ ਚੰਗੇ ਕਰਮਾਂ ਦੀ ਗਵਾਹੀ ਮੇਰਾ ਪਰਮੇਸ਼ਰ ਦੇਵੇਗਾ, ਮੇਰਾ ਮਾਲਕ ਦੇਵੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹਦੇ ਨਾਲ ਮਿਲਦੀ ਅਗਲੀ ਗੱਲ ਹੈ। ਵੇਖੋ, ਕਿਸੇ ਨੂੰ ਗਵਾਹੀ ਦੇਣ ਦੀ ਲੋੜ ਨਹੀਂ ਮੈਂ ਕਿਹੋ ਜਿਹਾ। ਰੌਲਾ ਪਾਉਣ ਦੇ ਨਾਲ ਕਦੀ ਵੀ ਸੁਰਖੀਆਂ ਨਹੀਂ ਮਿਲਦੀਆਂ। ਬੰਦਾ ਹਾਈਲਾਈਟ ਨਹੀਂ ਹੁੰਦਾ, ਸਰਗਰਮੀਆਂ 'ਚ ਨਹੀਂ ਆਉਂਦਾ। ਪਿਆਰਿਆ, ਕਰਮ ਇੰਨੀ ਖਾਮੋਸ਼ੀ ਦੇ ਨਾਲ ਕਰ ਕਿ ਤੇਰੀ ਖਾਮੋਸ਼ੀ ਦੇ ਨਾਲ ਕੀਤੇ ਹੋਏ ਕਰਮ ਵੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਣ। ਖਾਮੋਸ਼ੀ ਦੇ ਨਾਲ ਕੀਤੇ ਹੋਏ ਕਰਮ ਵੀ ਅਖਬਾਰ ਵਿੱਚ ਛਪ ਜਾਣ, ਮੀਡੀਆ ਦੇ ਵਿੱਚ ਆ ਜਾਣ। ਇੰਨੀ ਜੋ ਚੁੱਪੀ ਦੇ ਨਾਲ, ਇੰਨੀ ਖਾਮੋਸ਼ੀ ਦੇ ਨਾਲ ਚੰਗੇ ਕਰਮ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਰੌਲਾ ਪਾ ਪਾ ਕੇ ਜੀ ਮੈਂ ਬੜਾ ਵਧੀਆ ਬੰਦਾ, ਮੈਂ ਤੇ ਇਹੋ ਜਿਹਾ ਬੰਦਾ, ਮੈਂ ਤੇ ਆਹ ਕਰ ਸਕਦਾ, ਮੈਂ ਉਹ ਕਰ ਸਕਦਾ। ਇਹਦੇ ਨਾਲ ਚੰਗੇ ਕਰਮ ਕਰੋ ਖਾਮੋਸ਼ ਹੋ ਕੇ। ਫਿਰ ਇਹੋ ਜਿਹੇ ਕੀਤੇ ਹੋਏ ਚੰਗੇ ਕਰਮ ਇੱਕ ਸਮਾਂ ਆਉਂਦਾ ਲੋਕਾਂ ਵਿੱਚ ਤੇਰੀ ਚਰਚਾ ਕਰਵਾਉਣ ਲੱਗ ਪੈਂਦੇ ਨੇ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਜੋ ਇੱਕ ਲੜੀ ਚੱਲ ਰਹੀ ਹੈ, ਜੋ ਇੱਕ ਲਹਿਰ ਸ਼ੁਰੂ ਕੀਤੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਉਸੇ ਲਹਿਰ ਨੂੰ ਮੈਂ ਅੱਗੇ ਤੋਰ ਰਿਹਾ। ਸ਼ਬਦ ਪੜ੍ਹਨਾ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 560 561 ਅੰਗ ਦੇ ਉੱਤੇ ਦਰਜ, ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ, ਹਾਂ ਵਾਰ ਵਾਰ ਆਪਣੇ ਗੁਰੂ ਕੋ ਜੈਸਾ। ਇਹ ਸ਼ਬਦ ਬੜੇ ਪਿਆਰ ਦੇ ਨਾਲ ਪੜ੍ਹਿਓ, ਕੋਈ ਰਸਨਾ ਮੰਝੀ ਨਾ ਰਹੇ। ਤੇ ਜਿਹੜਾ 27 ਜਨਵਰੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਨਾ, 10 ਵਜੇ ਸਵੇਰੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਵਹੀਰਾਂ ਘੱਤ ਕੇ ਅੰਮ੍ਰਿਤ ਛਕਿਓ। ਇਹ ਮੇਰੀ ਬੇਨਤੀ ਹੈ। ਆਓ ਪਹਿਲੇ ਇਹ ਸ਼ਬਦ ਦਾ ਗਾਇਨ ਕਰੀਏ, ਕੋਈ ਰਸਨਾ ਮੰਝੀ ਨਾ ਰਹੇ ਜੀ। ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ, ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ, ਹਾਂ ਵਾਰ ਵਾਰ ਆਪਣੇ ਗੁਰੂ ਕੋ ਜਾਸਾ, ਹਾਂ ਵਾਰ ਵਾਰ ਆਪਣੇ ਗੁਰੂ ਕੋ ਜਾਸਾ। ਪੜੋ, ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ, ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ, ਹਾਂ ਵਾਰ ਵਾਰ ਆਪਣੇ ਗੁਰੂ ਕੋ ਜਾਸਾ, ਹਾਂ ਵਾਰ ਵਾਰ ਆਪਣੇ ਗੁਰੂ ਕੋ ਜਾਸਾ। ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ, ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ, ਵਾਰ ਵਾਰ ਆਪਣੇ ਗੁਰੂ ਕੋ ਜਾਸਾ, ਵਾਰ ਵਾਰ ਆਪਣੇ ਗੁਰੂ ਕੋ ਜਾਸਾ। ਸਾਰੇ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ, ਗੁਰਪੂਰਾ ਮਿਲਾਵੇ ਮੇਰਾ
आसा, मैं प्रभ मिलन प्रेम मन आसा। वार वार अपने गुरु को जासा, वार वार अपने गुरु को जासा। सारे कीर्तन करो। गुरपुरा मिलावे मेरा प्रीतम, गुरपुरा मिलावे मेरा प्रीतम। हाँ बार बार अपने गुरु को जासा, हाँ बार बार अपने गुरु को जासा। गुरु रामदास जी सारे आँखों में जी धन बाबा दीप सिंह जी। सेज एक एको प्रभ ठाकुर, सेज एक एको प्रभ ठाकुर। गुरमुख हर रावे सुख सागर, गुरमुख हर रावे सुख सागर। गुरपुरा गुरपुरा मिलावे मेरा प्रीतम, गुरपुरा मिलावे मेरा प्रीतम। हाँ बार बार अपने गुरु को जासा, हाँ बार बार अपने गुरु को जासा। मैं प्रभु मिलन प्रेम मन आसा, मैं प्रभु मिलन प्रेम मन आसा। बार बार अपने गुरु को जासा, बार बार अपने गुरु को जासा। सारे लाओ हाजरी। गुरपुरा मिलावे मेरा प्रीतम, गुरपुरा मिलावे मेरा प्रीतम। हाँ वार 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 अपने गुरु को जासा, हाँ वार वार
उपाव पाहो तेरे, हाँ कर कर ठाका उपाव पाहो तेरे, नानक करीब राखो हर मेरे। हाँ कर कर ठाका उपाव पाहो तेरे, नानक गरीब राखो हर मेरे। गुरपुरा गुरपुरा मिलावे मेरा प्रीतम, गुरपुरा मिलावे मेरा प्रीतम। हाँ बार बार अपने गुर को जैसा, हाँ बार बार अपने गुरु को जैसा। लाओ हाजरियाँ। गुरपुरा मिलावे मेरा प्रीतम, ओ गुरपुरा मिलावे मेरा प्रीतम। हाँ बार बार अपने गुरु को जैसा, हाँ बार बार अपने गुरु को जैसा। मैं प्रभु मिलन प्रेम मन आसा, मैं प्रभु मिलन प्रेम मन आसा। बार बार अपने गुरु को जैसा, हाँ बार बार अपने गुरु को जैसा। गज के गुरपुरा मिलावे मेरा प्रीतम, ओ गुरपुरा मिलावे मेरा प्रीतम। हाँ बार 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 अपने गुरु को जैसा, हाँ बार बार अपने गुरु को जैसा। हाँ बार बार अपने गुरु
मना राम नाम चितारे, बस रहे हृदय गुर चरण प्यारे। ऊले मार्ग जिने बताया बताया बताया, ऐसा गुर वड पाकी पाया। काम क्रोध लोभ मोह मन लीना, बंधन काट मुखत गुर कीना। दुख सुख करत जन्म फुन मुआ, चरण कमल गुर आश्रम दिया। अगन सागर बूढ़त संसारा, नानक पाप कर सतगुर निस्तारा। हाँ हर वार अपने गुरु को जासा, बार बार अपने गुरु को जासा। हाँ हर वार अपने गुरु को जासा। बार बार अपने गुरु को जासा। जेवा एक कमन गुण कहिए, जेवा एक कमन गुण कहिए। बेसुमार बेअंत स्वामी, तेरो अंत न किन्ही लगिए। हाँ हर वार अपने गुरु को जासा। बार बार अपने गुरु को जासा। हाँ वार वार अपने गुरु को जासा। बार बार अपने गुरु को जासा। मेरे लालन की शोभा, साधनव तन मन रंगी शोभा। ब्रह्म महेश सिद्ध मुनि इंद्रा, भगतान जस मंगी। जोग ज्ञान ध्यान सेख नागे, सगल जपै तरंगी। आहो नानक संतन बोले खारे, जो प्रभ के सत संगी। हाँ हर वार अपने गुरु को जासा। बार बार अपने गुरु को जासा। हाँ वार वार अपने गुरु को जासा। बार बार अपने गुरु को जासा। हाँ वार वार 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 अपने गुरु को जासा। वार वार अपने गुरु को जासा। हाँ वार वार अपने गुरु को जासा। मैं प्रभु मिलन प्रेम मन आसा। मैं प्रभु मिलन प्रेम मन आसा। वार 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 अपने गुरु को जासा। हाँ बार बार अपने गुरु को जासा। धन गुरु रामदास जी, धन गुरु रामदास जी। 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 धन गुरु रामदास जी, धन गुरु रामदास
अपने गुरु को जैसा। वार वार अपने गुरु को जैसा। वार 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 अपने गुरु को जैसा। गुरपुरा मिलावे मेरा प्रीतम। गुरपुरा मिलावे मेरा प्रीतम। हाँ वार वार अपने गुरु को जैसा। हाँ वार वार अपने गुरु को जैसा। धन गुरु रामदास जी। धन गुरु रामदास जी। सारी संगत प्यार न लखो न जी। धन बाबा दीप सिंह जी। कई बारी कीर्तन करन दा इन्ना रस वजदा है, इन्ना आनंद आउंदा है, दिल करदा शब्द पढ़ी जावां पढ़ी जावां। फिर समय दे दायरे च रहना भी बड़ा जरूरी हुंदा है। थोड़े जे मिनट अपने कोल बाकी रह गए ने। मेरी एक बेनती है प्यारिओ, असलीयत दे विच अपने गुरु तो वारने बलिहारने जाना पता की है? जो गुरु पिता जी ने बचन कीता उस बचन नूं तू सत करके मन लै। गुरु पिता जी ने जे कहा है ना अमृत वेला संभाल कह दे सतबचन जी। जे गुरु पिता ने कहा किसे नाल धोखा नहीं करना कह दे सतबचन जी। जे गुरु पिता जी ने कहा है ना पराया धन नहीं खाना कह दे सतबचन जी। आखो वाहिगुरु जी। वाहिगुरु जी। धन गुरु रामदास जी। धन गुरु रामदास जी। जे मालक पिता ने कहा है ना अमृत छक लै ते अगों कह दे सतबचन जी। ये कोई अमनदीप सिंह नहीं कह रहा 27 तरीक नूं जिहड़ा अमृत संचार होना अमृत छको। ये अमनदीप सिंह नहीं कह रहा, ये ते बाजां वाले माई ने कहा है। ते जे बाजां वाले पिता ने कहा है ना फिर साडा फर्ज किंतु परंतु करना नहीं। असीं ते कहना पिता जी तुसीं कहा ते सतबचन जी। आखो वाहिगुरु जी। वाहिगुरु मालक जी तुसीं हुक्म कीता ते मैं अमृत छकना ही छकना है, छकना ही छकना। और मेरी बेनती अंदरों गुरु दियां मोहरां लवा लो अंदरों। ਇਹਦੇ ਨਾਲ ਗੁਰੂ ਦੀ ਖੁਸ਼ੀ ਮਿਲਦੀ ਹੈ, ਖੁਸ਼ੀ। ਔਰ ਜਦੋਂ ਸਿੱਖ ਅੰਮ੍ਰਿਤ ਛਕਦਾ ਹੈ ਨਾ ਮੈਂ ਸੱਚੀ ਗੱਲ ਕਹਿ ਰਿਹਾ, ਸੱਚੀ ਗੱਲ ਗੁਰੂ ਦੀ ਇੰਨੀ ਖੁਸ਼ੀ ਮਿਲਦੀ ਹੈ, ਇੰਨੀ ਖੁਸ਼ੀ ਮਿਲਦੀ ਹੈ ਕਿ ਗੁਰੂ ਜੀ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਸਿੱਖ ਦੇ ਪੁੱਠੇ ਕਰਮਾਂ ਨੂੰ ਵੀ ਸਿੱਧਿਆਂ ਕਰ ਦਿੰਦੇ ਨੇ। ਲੈ ਜੋ ਬਿਰਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਮੇਰੇ ਬਿਰਾਜਮਾਨ ਨੇ। काजी सलार दीन कोल बैठा है। मालक पिता जी दे दर्शनां नूं बेअंत संगतां आ रही। कोई मत्था टेक रहा है, कोई पिटावां चढ़ा रहा है, कोई अपनियां बेनतियां कर रहा है ते महाराज नूं सब नूं खुशियां देई जा रहे। जे कोई आके बेनती करदा मारे पुत्तर चाहिदा साहब कहंदे गुरु नानक मेहर करेगा, किरपा होएगी, बचन देई जा रहे। मौज च बैठा साहब ते काजी सलार दीन नाल सारा कुछ तकदा है। ਉਹ ਮਹਾਰਾਜ ਨੂੰ ਪਤਾ ਕੀ ਕਹਿੰਦਾ ਸਤਿਗੁਰੂ ਮੈਂ ਤੇ ਸੁਣਿਆ ਇਹ ਲਿਖੇ ਹੋਏ ਜਿਹੜੇ ਕਰਮ ਨੇ ਨਾ ਇਹ ਬਦਲਦੇ ਨਹੀਂ। ਤੇ ਸਾਹਿਬ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ ਆ ਜਿੰਨੇ ਵੀ ਸ਼ਰੀਰ ਤੁਹਾਡੇ ਕੋਲ ਆ ਕੇ ਬੇਨਤੀ ਕਰ ਰਹੇ ਨੇ ਅਰਦਾਸਾਂ ਕਰ ਰਹੇ ਤੁਸੀਂ ਹਰੇਕ ਨੂੰ ਕਹੀ ਜਾ ਰਹੇ ਗੁਰੂ ਨਾਨਕ ਕਿਰਪਾ ਕਰੇਗਾ। ਜੇ ਲਿਖਿਆ ਬਦਲਣਾ ਹੀ ਨਹੀਂ, ਲਿਖਿਆ ਮਿਟਣਾ ਹੀ ਨਹੀਂ ਤੇ ਮਹਾਰਾਜ ਜਿਹੜਾ ਤੁਸੀਂ ਬਚਨ ਕਰ ਰਹੇ ਕਿਆ ਉਹ ਅਜਾਇਆ ਜਾਏਗਾ? ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ, ਮੈਨੂੰ ਸਮਝ ਦਿਓ। ਮਹਾਰਾਜ ਕਹਿੰਦੇ ਭਲਾ ਪ੍ਰਸ਼ਨ ਕੀਤਾ ਹੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਭਲਾ ਪ੍ਰਸ਼ਨ ਕੀਤਾ ਹੀ। ਇਹਦੇ ਨਾਲ ਕਈਆਂ ਦੇ ਹੋਰਨਾਂ ਦੇ ਵੀ ਸ਼ੰਕੇ ਨਿਵਰਤ ਹੋਣਗੇ
ਤੇ ਉਸ ਵੇਲੇ ਨਾ ਸਾਹਿਬ ਕਹਿੰਦੇ ਕਾਜੀ ਸਲਾਰਦੀਨ ਨੂੰ, ਵੀ ਤਾਂ ਇਹੋ ਹੀ ਪੁੱਛਿਆ ਨਾ ਕਿ ਆ ਜਿਹੜੀਆਂ ਸੰਗਤਾਂ ਗੁਰੂ ਘਰ ਵਿੱਚ ਆ ਕੇ ਮੱਥਾ ਟੇਕ ਰਹੀਆਂ, ਨਮਸਕਾਰਾਂ ਕਰ ਰਹੀਆਂ, ਇੰਨੀਆਂ ਅਰਦਾਸਾਂ ਕਰ ਰਹੀਆਂ, ਤੇ ਜੇ ਕਰਮਾਂ ਦੇ ਵਿੱਚ ਕੋਈ ਦਾਤ ਨਹੀਂ ਲਿਖੀ ਤੇ ਅਰਦਾਸ ਕਰਨ ਦਾ ਕੀ ਫਾਇਦਾ? ਜਿਹੜਾ ਤੁਸੀਂ ਬਚਨ ਦੇ ਰਹੇ ਗੁਰੂ ਨਾਨਕ ਕਿਰਪਾ ਕਰੇਗਾ, ਉਹਦਾ ਕੀ ਫਿਰ ਲਾਭ ਜੇ ਲਿਖਿਆ ਮਿਟਣਾ ਹੀ ਨਹੀਂ। ਹਾਂ ਮਹਾਰਾਜ ਮੈਂ ਆਹੀ ਪੁੱਛਿਆ। ਮਹਾਰਾਜ ਕਹਿੰਦੇ ਅੱਛਾ ਮੋਹਰ ਮੰਗਵਾ। ਮੋਹਰ ਮੰਗਵਾਈ। ਮਹਾਰਾਜ ਨੇ ਉਹ ਮੋਹਰ ਵਿਖਾਈ ਕਾਜੀ ਸਲਾਰਦੀਨ ਨੂੰ ਤੇ ਆਖਿਆ ਬਈ ਦੱਸ ਇਹ ਮੋਹਰ ਦੇ ਉੱਤੇ ਜੋ ਲਿਖਿਆ ਤੇਰੇ ਕੋਲੋਂ ਪੜਿਆ ਜਾ ਰਿਹਾ ਹੈ। ਮਹਾਰਾਜ ਇਹ ਪੜਨਾ ਤੇ ਬੜਾ ਹੀ ਔਖਾ ਹੈ, ਪੁੱਠੇ ਅੱਖਰ ਲਿਖੇ ਨੇ। ਮਹਾਰਾਜ ਨੇ ਸ਼ਾਹੀ ਮੰਗਵਾਈ, ਕਾਗਜ਼ ਮੰਗਵਾਇਆ। ਮਹਾਰਾਜ ਨੇ ਉਹ ਸ਼ਾਹੀ ਦੇ ਵਿੱਚ ਡਬੋ ਕੇ ਮੋਹਰ ਜਦੋਂ ਕਾਗਜ਼ ਦੇ ਉੱਤੇ ਲਾਈ ਨਾ, ਸਾਹਿਬ ਕਹਿੰਦੇ ਹੁਣ ਦੱਸ ਕੀ ਲਿਖਿਆ? ਪੜਿਆ ਜਾ ਰਿਹਾ। ਮਹਾਰਾਜ ਹੁਣ ਤੇ ਪੜਨਾ ਬੜਾ ਹੀ ਸੌਖਾ ਹੈ, ਪੜਿਆ ਜਾ ਰਿਹਾ। ਬਈ ਕੁਝ ਸਮਝਿਆ? ਨਹੀਂ ਗਰੀਬ ਨਵਾਜ ਮੈਂ ਸਮਝ ਨਹੀਂ ਪਾਇਆ। ਕਹਿੰਦੇ ਤੇਰੇ ਇਸ ਸਵਾਲ ਦਾ ਜਵਾਬ ਏ, ਤੂੰ ਆਖਿਆ ਸੀ ਕਿ ਜਿਹੜੀਆਂ ਸੰਗਤਾਂ ਆ ਕੇ ਅਰਦਾਸਾਂ ਕਰ ਰਹੀਆਂ ਨੇ, ਜੇ ਕਰਮਾਂ ਦੇ ਵਿੱਚ ਲਿਖਿਆ ਕੋਈ ਕਸ਼ਟ, ਕਰਮਾਂ ਦੇ ਵਿੱਚ ਕੋਈ ਦੁੱਖ ਤਕਲੀਫ ਲਿਖਿਆ, ਕਰਮਾਂ ਦਾ ਲਿਖਿਆ ਮਿਟਦਾ ਨਹੀਂ, ਤੇ ਤੁਸੀਂ ਜਿਹੜੇ ਬਚਨ ਦੇਈ ਜਾ ਰਹੇ ਗੁਰੂ ਨਾਨਕ ਮਿਹਰ ਕਰੇਗਾ, ਉਹ ਬਚਨਾਂ ਦਾ ਕੀ ਫਾਇਦਾ? ਤੁਹਾਡੇ ਅੱਗੇ ਅਰਦਾਸ ਕਰਨ ਦਾ ਫਿਰ ਕੀ ਫਾਇਦਾ? ਮਹਾਰਾਜ ਸਤਿਗੁਰਾਂ ਨੇ ਫਿਰ ਉਸ ਵੇਲੇ ਇਹ ਦ੍ਰਿਸ਼ਟਾਂਤ ਦੇ ਕੇ ਸਮਝਾਇਆ। ਕਹਿੰਦੇ ਇਹ ਗੁਰੂ ਨਾਨਕ ਦਾ ਥੜਾ ਹੈ, ਇਹ ਗੁਰੂ ਨਾਨਕ ਦਾ ਘਰ ਏ। ਜਿਹੜਾ ਇਸ ਘਰ ਦੇ ਵਿੱਚ ਆ ਕੇ ਆਕੜ ਕਰਦਾ, ਖੌਮੇ ਕਰਦਾ, ਹੰਕਾਰ ਕਰਦਾ, ਜਿਹੜਾ ਆਕੜਿਆ ਰਹਿੰਦਾ ਹੈ ਨਾ, ਉਹਦੇ ਕਦੀ ਵੀ ਕਰਮ ਬਦਲਦੇ ਨਹੀਂ। ਪਰ ਜਿਹੜਾ ਸ਼ਰਧਾ ਤੇ ਭਾਵਨਾ ਦੇ ਨਾਲ ਆ ਕੇ ਝੁਕ ਜਾਂਦਾ ਹੈ, ਆਖੋ ਵਾਹਿਗੁਰੂ ਜੀ। ਜਿਹੜਾ ਸ਼ਰਧਾ ਤੇ ਭਾਵਨਾ ਦੇ ਨਾਲ ਆ ਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਅੰਦਰੋਂ ਨਿਮਾਣਾ ਬਣ ਕੇ ਝੁਕ ਜਾਂਦਾ ਹੈ ਨਾ, ਫਿਰ ਗੁਰੂ ਨਾਨਕ ਇਹੋ ਜੀ ਕਿਰਪਾ ਕਰ ਦਿੰਦਾ। ਜਦੋਂ ਸਿੱਖ ਝੁਕਦਾ, ਸਿੱਖ ਦੇ ਝੁਕਣ ਦਾ ਸਦਕਾ ਗੁਰੂ ਨਾਨਕ ਕਿਰਪਾ ਦਾ ਖਾਤਾ ਖੋਲ ਕੇ ਸਿੱਖ ਦੇ ਜਿਹੜੇ ਪੁੱਠੇ ਕਰਮ ਨੇ ਨਾ, ਉਹਨਾਂ ਨੂੰ ਵੀ ਸਿੱਧਿਆਂ ਕਰ ਦਿੰਦਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਿੱਖ ਦੇ ਪੁੱਠੇ ਕਰਮ ਵੀ ਸਿੱਧੇ ਹੋ ਜਾਂਦੇ ਨੇ ਜਦੋਂ ਉਹ ਸ਼ਰਧਾ ਤੇ ਭਾਵਨਾ ਦੇ ਨਾਲ ਨਿਮਾਣਾ ਬਣ ਕੇ ਗੁਰੂ ਦੇ ਅੱਗੇ ਢਹਿ ਪੈਂਦਾ ਹੈ। ਜਿਵੇਂ ਪਹਿਲੇ ਮੋਹਰ ਦੇ ਪੁੱਠੇ ਅੱਖਰ ਪੜ੍ਹੇ ਨਹੀਂ ਨਾ ਜਾ ਰਹੇ, ਪਰ ਜਦੋਂ ਸ਼ਾਹੀ ਦੇ ਵਿੱਚ ਡੁੱਬੀ ਉਹ ਮੋਹਰ ਤੇ ਲੱਗੀ ਕਾਗਜ਼ ਦੇ ਉੱਤੇ, ਉਹਦੇ ਪੁੱਠੇ ਅੱਖਰ ਵੀ ਸਿੱਧੇ ਹੋ ਗਏ। ਜਦੋਂ ਇਸੇ ਤਰ੍ਹਾਂ ਸਿੱਖ ਨਿਮਾਣੇਪਨ ਦੀ ਸ਼ਰਧਾ ਦੀ ਸ਼ਾਹੀ ਨੂੰ ਨਾਲ ਲੈ ਕੇ ਗੁਰੂ ਘਰ ਵਿੱਚ ਝੁਕ ਜਾਂਦਾ ਹੈ ਨਾ, ਫਿਰ ਗੁਰੂ ਸਾਹਿਬ ਕਿਰਪਾ ਕਰਕੇ ਉਹਦੇ ਪੁੱਠੇ ਕਰਮ ਵੀ ਸਿੱਧੇ ਕਰ ਦਿੰਦੇ ਨੇ। ਇਹ ਮੇਰੀ ਬੇਨਤੀ ਹੈ, ਪੁੱਠੇ ਕਰਮਾਂ ਨੂੰ ਸਿੱਧਿਆਂ ਕਰਾਉਣ ਦਾ ਵੇਲਾ ਆ ਗਿਆ ਜੀ। ਗੁਰੂ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਆ ਗਿਆ ਜੀ। ਗੁਰੂ ਦੀਆਂ ਮੋਹਰਾਂ ਲਵਾ ਲਓ, ਕੋਈ ਬਹਾਨੇਬਾਜ਼ੀ ਨਾ ਕਰਿਓ। ਮੈਂ ਵਾਰ-ਵਾਰ ਇੱਕੋ ਬੇਨਤੀ ਕਰ ਰਿਹਾ, ਜਿਹੜਾ 27 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਨਾ, ਉਦਾਂ ਵੀ ਚੁਪਹਿਰੇ ਵਾਲੇ ਦਿਨ ਤੁਹਾਨੂੰ ਪਤਾ ਬਾਬਾ ਦੀਪ ਸਿੰਘ ਪ੍ਰਤੱਖ ਵਰਤਦੇ ਨੇ। ਪ੍ਰਤੱਖ ਇਦਾਂ ਮਹਿਸੂਸ ਹੁੰਦਾ ਹੈ ਉਸ ਦਿਨ ਜਿਵੇਂ ਬਾਬਾ ਦੀਪ ਸਿੰਘ ਇੱਕ ਇੱਕ ਦੇ ਕੋਲ ਵਰਤ ਕੇ ਉਹਦੀਆਂ ਅਰਦਾਸਾਂ ਨੂੰ ਪੂਰੀਆਂ ਕਰਦੇ ਨੇ। ਤੇ ਮੇਰੀ ਬੇਨਤੀ ਹੈ, ਬੇਨਤੀ ਉਸ ਦਿਨ ਵਿਸ਼ੇਸ਼ ਤੌਰ ਤੇ ਪਿਤਾ ਜੀ ਦੀਆਂ ਹੋਰ ਖੁਸ਼ੀਆਂ ਲੈ ਲਓ। ਚੁਪਹਿਰਾ ਸਮਾਗਮ ਤੇ ਹੋਣਾ ਹੀ ਹੈ 27 ਨੂੰ, ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਹੈ। ਪੰਜਾਂ ਨੂੰ ਪ੍ਰੇਰਨਾ ਕਰਕੇ ਲਿਆਇਓ ਨਾਲ, ਪ੍ਰੇਰਨਾ ਕਰਕੇ 8:30 ਵਜੇ ਪਹੁੰਚ ਜਿਓ ਕੇਸੀ ਇਸ਼ਨਾਨ ਕਰਕੇ, ਕਕਾਰ ਪਹਿਨ ਕੇ। ਤੇ ਜਿਹੜੇ ਕਕਾਰ ਨਹੀਂ ਵੀ ਲੈ ਸਕਦੇ ਇੱਥੇ ਵੀ ਦਿੱਤੇ ਜਾਣਗੇ। ਤੇ ਮੇਰੀ ਬੇਨਤੀ, ਕੋਈ ਵੀ ਅੰਮ੍ਰਿਤ ਛਕਣ ਤੋਂ ਪਿੱਛੇ ਨਾ ਹੋਇਓ। ਔਰ ਜਿਹੜਾ 5-5 10 ਜਾਣਿਆਂ ਨੂੰ ਪ੍ਰੇਰਨਾ ਕਰਕੇ ਲਿਆਏਗਾ ਉਹਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਏਗਾ। ਇਹ ਬੇਨਤੀਆਂ ਪ੍ਰਵਾਨ ਕਰਿਓ। 27 ਤਰੀਕ ਨੂੰ ਜਿਹੜਾ ਅੰਮ੍ਰਿਤ ਸੰਚਾਰ ਹੋਣਾ ਹੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਇਹ ਜਿਹੜੀ ਲਹਿਰ ਸ਼ੁਰੂ ਹੋਈ ਹੈ, ਇਹਦੇ ਵਿੱਚ ਸਾਰੇ ਪਰਿਵਾਰਕ ਮੈਂਬਰ ਗੁਰੂ ਦੀਆਂ ਮੋਹਰਾਂ ਲਵਾਓ, ਅੰਮ੍ਰਿਤ ਛਕੋ, ਸਿੰਘ ਸਜੋ, ਪਿਆਰ ਸਹਿ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ 27 ਜਨਵਰੀ ਆ ਰਹੀ, ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਦਾਤਾਬੰਦੀ ਛੋੜ ਪਬਲਿਕ ਸਕੂਲ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਸਵੇਰੇ 10 ਵਜੇ ਤੋਂ ਦੁਪਹਿਰੀ 3 ਵਜੇ ਤੱਕ ਜਿੱਥੇ ਚੁਪਹਿਰਾ ਜਪ ਤਪ ਸਮਾਗਮ ਹੋਏਗਾ, ਉੱਥੇ 27 ਤਰੀਕ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾ ਰਿਹਾ। ਜਿਹੜੇ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਉਹ ਕੇਸੀ ਇਸ਼ਨਾਨ ਕਰਕੇ 9 ਵਜੇ ਤੱਕ ਰਾਮ ਤੀਰਥ ਰੋਡ ਇਸ ਅਸਥਾਨ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਜਿਹੜੇ ਤੇ ਪ੍ਰੇਮੀ ਕਕਾਰ ਲੈ ਸਕਦੇ ਨੇ ਉਹ ਲੈ ਕੇ ਆਉਣ, ਤੇ ਜਿਹੜੇ ਨਹੀਂ ਲੈ ਸਕਦੇ ਉਹਨਾਂ ਲਈ ਟਰਸਟ ਵੱਲੋਂ ਫ੍ਰੀ ਕਕਾਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਨਾਲ ਮੈਨੂੰ ਦੱਸਦਿਆਂ ਹੋਇਆਂ ਇੱਕ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਤੁਸੀਂ ਕਿਣਕਾ ਦਿੰਦੇ ਹੋ, ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਗਰਾਊਂਡ ਫਲੋਰ ਚੱਲ ਰਿਹਾ। ਫਸਟ ਫਲੋਰ ਦੀ ਓਪਨਿੰਗ ਹੈ, ਜਿੱਥੇ ਪਹਿਲੇ ਬਹੁਤ ਸਾਰੀਆਂ ਸੁਵਿਧਾਵਾਂ ਚੱਲ ਰਹੀਆਂ ਨੇ, ਐਕਸਰੇ ਚੱਲ ਰਹੇ ਨੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਉਸ ਤੋਂ ਬਾਅਦ ਲੈਬੋਰਟਰੀ ਦੇ ਕਾਰਜ ਹੋ ਰਹੇ ਨੇ, ਨਾਲ 6-7 ਡਾਕਟਰ ਜੋ ਬੈਠਦੇ ਨੇ ਡੇਲੀ ਮਰੀਜ਼ਾਂ ਨੂੰ ਚੈੱਕ ਕਰਨ ਵਾਸਤੇ। ਹੁਣ ਫਸਟ ਫਲੋਰ ਦੇ ਉੱਤੇ ਅਲਟਰਾਸਾਊਂਡ, ਫਿਜ਼ੀਓਥੈਰੇਪੀ, ਆਈਜ਼ ਦੇ ਸਾਰੇ ਕਾਰਜ ਔਰ ਡੈਂਟਲ ਦੇ ਜੋ ਸਾਰੇ ਇਲਾਜ ਹੋਇਆ ਕਰਨਗੇ। ਇਹ ਮੇਰੀ ਬੇਨਤੀ ਹੈ, ਜੋ ਕਿਣਕਾ ਤੁਸੀਂ ਦਿੰਦੇ ਹੋ ਨਾ, ਆ ਕੇ ਆਪਣੀਆਂ ਅੱਖਾਂ ਨਾਲ ਤੱਕਿਓ, ਪਰਿਵਾਰਾਂ ਸਮੇਤ ਪਹੁੰਚਿਓ 10-10 20 ਨੂੰ ਲੈ ਕੇ, ਔਰ ਇੱਕੋ ਯੂਨੀਫਾਰਮ ਦੇ ਵਿੱਚ, ਇੱਕੋ ਬਾਣੇ ਦੇ ਵਿੱਚ, ਸਫੇਦ ਲਿਬਾਸ ਦੇ ਵਿੱਚ, ਵਾਈਟ ਡਰੈਸ ਦੇ ਵਿੱਚ ਸਾਰੇ ਪ੍ਰੇਮੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਪ ਜੀਆਂ ਨੇ ਸਵੇਰੇ 9 ਵਜੇ ਪਹੁੰਚ ਜਾਣਾ ਔਰ ਚੁਪਹਿਰਾ ਜਪ ਤਪ ਸਮਾਗਮ ਦਾ ਵੀ ਆਨੰਦ ਮਾਣਨਾ, ਨਾਲ ਅੰਮ੍ਰਿਤ ਸੰਚਾਰ ਵੀ, ਜੋ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਫਸਟ ਫਲੋਰ ਦੀ ਓਪਨਿੰਗ ਵੀ, ਤੇ ਇਹਦੇ ਨਾਲ ਜੋ ਤੁਸੀਂ ਖੁੱਲ੍ਹੇ ਪਾਠ ਆਪੋ ਆਪਣੇ ਘਰਾਂ 'ਚ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਜਪਜੀ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਵਾਹਿਗੁਰੂ ਗੁਰਮੰਤਰ ਦੀਆਂ ਮਾਲਾ, ਮੂਲ ਮੰਤਰ ਦੀਆਂ ਮਾਲਾ, ਜਿਹੜੇ ਵੀ ਜਾਪ ਤੁਸੀਂ ਆਪੋ ਆਪਣੇ ਘਰਾਂ 'ਚ ਕਰ ਰਹੇ ਹੋ। ਕਾਪੀਆਂ ਤੁਸੀਂ ਲਾਈਆਂ ਨੇ, ਜਿਨ੍ਹਾਂ ਨੇ ਨਹੀਂ ਲਾਈਆਂ ਹੁਣੇ ਹੀ ਲਾ ਲਓ ਭਾਵੇਂ, ਤੇ ਰੋਜ਼ ਦੀ ਗਿਣਤੀ ਲਿਖਣੀ ਸ਼ੁਰੂ ਕਰ ਦਿਓ। ਤੇ ਆਪ ਜੀ ਨੇ ਜੋ ਆਪਣੀ ਗਿਣਤੀ ਹੈ ਇਹਨਾਂ ਪਾਠਾਂ ਦੀ 25 ਜਨਵਰੀ ਤੱਕ ਜੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀਆਂ ਨੇ ਗਿਣਤੀ ਦੇਣ ਦੀ ਕਿਰਪਾਲਤਾ ਕਰਨੀ। ਇੱਕੋ ਨੰਬਰ ਦੇ ਉੱਤੇ ਫ਼ੋਨ ਕਰਕੇ ਇੱਕ ਪ੍ਰੇਮੀ ਨੇ ਇੱਕੋ ਨੰਬਰ ਦੇ ਉੱਤੇ ਫ਼ੋਨ ਕਰਕੇ ਗਿਣਤੀ ਦੇਣੀ। ਸਭ ਨੰਬਰਾਂ ਦੇ ਉੱਤੇ ਤੁਸੀਂ ਫ਼ੋਨ ਨਹੀਂ ਕਰਨੇ। ਮੰਨ ਲਓ ਇੱਕ ਨੰਬਰ 'ਤੇ ਤੁਸੀਂ ਗਿਣਤੀ ਦੇਤੀ, ਇਹ ਨਹੀਂ ਕਿ ਦੂਜੇ ਨੰਬਰ 'ਤੇ ਵੀ ਦੇਣੀ ਹੈ। ਆਪ ਜੀ ਇਹਨਾਂ 'ਚੋਂ ਕਿਸੇ ਵੀ ਨੰਬਰ ਦੇ ਉੱਤੇ फ़ोन करके या मैसेज करके अपनी पाठां की गिणती लिखवा सकते हो। तो उस दिन बाबा दीप सिंह जी के जन्म दिहाड़े के संबंध दे विच वड्डी गिणती दे विच असीं बाबा दीप सिंह जी नूं गुरबाणी की भेटा देनी और वड्डी गिणती दे विच बाबा दीप सिंह जी ने सानू लोक परलोक दीयां दातां नाल निवाजना है। मेरी सब नूं बेनती प्यारिओ, प्रतख रूप दे विच आप बाबा दीप सिंह जी चुपहरे वाले दिन बहिंदे ने। सब नूं पता है किवें किवें सब नूं झोलियां भरन वाला बना रहा खंडे वाला बाबा, सब नूं पता है। तो मेरी बेनती ये जिहड़े नवें कारज भी होने ने इन्हां दे भी आके दर्शन करिओ। अमृत छकण वाले अमृत भी छकिओ, जिन्हां ने अमृत छकिया होया पंजां नूं प्रेरणा करके अमृत छकण वास्ते जरूर लिआइओ। ये 27 तरीक भुल्लिओ ना, बाबा दीप सिंह जी का जन्म दिहाड़ा असीं सब ने शरधा नाल धूम-धाम नाल चढ़दी कला दे नाल मनाउणा है। ये सारा समागम साडे यूट्यूब चैनल भाई अमनदीप सिंह जी ऑफिशियल चैनल दे उत्ते लाइव दिखाया जाएगा। ये मैसेज नूं वध तो वध शेयर कर दिओ जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी। साध संगत जी, जदों भी अमृतसर साहिब आओ, जिन्नी वारी भी आओ, मेरी बेनती जरूर 3-4 घंटे का समा वध कढ़ के आओ। अपनियां अखां नाल आके तक्को जो किणका तुसीं देंदे हो वो लगदा कित्थे। राम तीरथ रोड बाबा दीप सिंह चैरीटेबल ट्रस्ट, जिथे दाता बंदी छोड़ पब्लिक स्कूल चल रहा है, जिस स्कूल दे विच दोवें तरह की पढ़ाई, गुरमत की पढ़ाई भी और दुनियावी पढ़ाई भी करवाई जा रही। बिल्कुल इसे स्थान के उत्ते ही बाबा दीप सिंह जी हैल्थ केयर चैरीटेबल हस्पताल चल रहा है। 20 रुपए की पर्ची दे विच 2 दिन की दवाई दी जाती। लैबोरेटरी के सारे टैसट लागत मुल नाल हुंदे ने। डिजिटल एक्सरे 150 रुपए च हुंदा और जेडे डॉक्टर अपनी क्लीनिक के उत्ते 200 300 रुपया फीस लेंदे ने, इस हस्पताल विच 20 रुपए च वेखदे भी ने ते नाल 2 दिन की दवाई भी दी जाती। और इसे स्थान के उत्ते बाबा दीप सिंह जी गुरमत ज्ञान संगीत अकैडमी चल रही। लड़कियां दा 2 सालों का गुरमत का कोर्स है, जिहदे विच कीर्तन की सिखलाई, तबले की सिखलाई, नाल गुरबाणी की संथਿਆ। बच्चे आप ही गुरु साहिब जी का प्रकाश हुण करते हैं, आप ही हुक्मनामा लेंदे ने, आप ही सहज पाठ करते हैं। मन नूं बड़ी शांति मिलती है और
ਮੈਨੂੰ ਪੱਕਾ ਵਿਸ਼ਵਾਸ ਤੁਹਾਡੇ ਘਰਾਂ 'ਚ ਵੀ ਬਰਕਤ ਪੈ ਰਹੀ ਹੋਏਗੀ, ਜੋ ਕਿਣਕਾ ਕਿਣਕਾ ਤੁਸੀਂ ਦਸਵੰਧ ਦਾ ਸਾਨੂੰ ਭੇਜਦੇ ਹੋ। ਜਿਸ ਦਸਵੰਧ ਦੇ ਨਾਲ ਦੁਨਿਆਵੀ ਤੌਰ ਤੇ ਵੀ ਸੇਵਾਵਾਂ ਦਾ ਵਾਧਾ ਹੋ ਰਿਹਾ ਔਰ ਬੱਚੇ ਗੁਰਮਤ ਨਾਲ ਜੁੜਨ, ਤੁਹਾਡਾ ਇਹ ਕਿਣਕਾ ਕਿਣਕਾ ਇਹਨਾਂ ਕਾਰਜਾਂ ਲਈ ਵੀ ਵਰਤਿਆ ਜਾ ਰਿਹਾ। ਔਰ ਇਸੇ ਸਥਾਨ ਤੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ, ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ। ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਨਾਲ ਰੋਟੀ ਬਣਦੀ ਏ ਪਿਆਰਿਓ, ਉਹਨਾਂ ਦੇ ਘਰਾਂ ਵਿੱਚ ਤੁਹਾਡੀ ਮਾਇਆ ਦੇ ਨਾਲ ਜਦੋਂ ਸਬਜ਼ੀ ਤਿਆਰ ਹੁੰਦੀ, ਉਹਨਾਂ ਦੇ ਬੱਚੇ ਪ੍ਰਸ਼ਾਦਾ ਛਕਦੇ ਨੇ, ਅਸੀਸਾਂ ਤੁਹਾਨੂੰ ਮਿਲਦੀਆਂ। ਇਸੇ ਅਸਥਾਨ ਦੇ ਉੱਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਉਹ ਗੱਡੀ ਬਣਾਈ ਹੈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਔਰ ਮੈਨੂੰ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਇਹ ਨਵੀਂ ਸੇਵਾ ਪਿਤਾ ਜੀ ਨੇ ਝੋਲੀ 'ਚ ਪਾਈ। ਇਹਦੇ ਵਿੱਚ ਹੁੰਦਾ ਕੀ ਹੈ, ਜਿਹੜੇ ਬਹੁਤ ਬਜ਼ੁਰਗ ਨੇ ਔਰ ਕਈ ਬਜ਼ੁਰਗ ਇਹੋ ਜਿਹੇ ਨੇ ਜਿਨ੍ਹਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਮਾਪਿਆਂ ਨੂੰ ਘਰੋਂ ਕੱਢ ਦਿੱਤਾ ਬੱਚਿਆਂ ਨੇ, ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ, ਜਾਂ ਇਹੋ ਜਿਹੇ ਬੱਚੇ ਨੇ 20-20 ਸਾਲ ਹੋ ਗਏ ਆਪ ਬਾਹਰ ਸੈੱਟ ਹੋ ਗਏ ਨੇ ਪਰ ਮਾਤਾ ਪਿਤਾ ਨੂੰ ਪੁੱਛਦੇ ਨਹੀਂ। ਉਹ ਬਜ਼ੁਰਗਾਂ ਦੇ ਲਈ 2 ਵੇਲੇ ਦਾ ਪ੍ਰਸ਼ਾਦਾ ਤਿਆਰ ਕਰਕੇ ਟਿਫਨ ਵਿੱਚ ਪੈਕ ਕਰਕੇ ਜੋ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾਂਦਾ। 2 ਵੇਲੇ ਉਹ ਪ੍ਰਸ਼ਾਦਾ ਛਕਦੇ ਨੇ ਤੇ ਅਗਲੇ ਦਿਨ ਸਾਡਾ ਸਿੰਘ ਜਾਂਦਾ ਹੈ, ਸੇਵਾਦਾਰ ਜਾਂਦਾ, ਪੁਰਾਣਾ ਟਿਫਨ ਲੈ ਆਉਂਦਾ ਤੇ ਨਵਾਂ ਟਿਫਨ ਪ੍ਰਸ਼ਾਦੇ ਦਾ ਦੇ ਆਉਂਦਾ। ਇਹ ਨਵੀਂ ਸੇਵਾ ਪਿਤਾ ਜੀ ਨੇ ਸ਼ੁਰੂ ਕਰਵਾਈ ਹੈ ਔਰ ਹਰ ਪੱਖ ਤੋਂ ਮੈਨੂੰ ਤੁਹਾਡੀਆਂ ਅਸੀਸਾਂ ਦੀ ਲੋੜ ਹੈ। ਔਰ ਤੁਹਾਡੀ ਮਾਇਆ ਦੇ ਨਾਲ ਹੀ, ਤੁਹਾਡੇ ਦਿੱਤੇ ਦਸਵੰਧ ਨਾਲ ਹੀ ਜੀਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਇੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਇਹ ਬਣਨਾ, ਸਰਾਂ ਵੀ ਬੰਨੀ ਤੇ ਗੁਰਦੁਆਰਾ ਸਾਹਿਬ ਵੀ। ਤੇ ਤੀਸਰਾ ਯੂਨਿਟ ਬਟਾਲਾ ਰੋਡ ਦੇ ਉੱਤੇ ਜੋ ਬਾਪੂ ਜੀ ਨੇ ਦਿੱਤਾ, ਅੱਡਾ ਗੋਪਾਲਪੁਰਾ, 25,000 ਗਜ ਜਗ੍ਹਾ, ਜਿੱਥੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਹੈਲਥ ਨੂੰ ਤੇ ਐਜੂਕੇਸ਼ਨ ਨੂੰ। ਮਾਇਆ ਪੱਖੋਂ ਦੋਵੇਂ ਚੀਜ਼ਾਂ ਸਸਤੀਆਂ ਕਰ ਦਿਓ, ਪਰ ਹੁਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ, ਇਹ ਲੱਖਾਂ ਰੁਪਏ ਮਹੀਨੇ ਦਾ ਖਰਚਾ ਹੈ, ਇਹ ਤੁਹਾਡੀਆਂ ਸੀਸਾਂ ਦੇ ਨਾਲ ਹੀ ਹੋ ਰਿਹਾ। ਮੇਰੀ ਸਨੇਮਰ ਬੇਨਤੀ, ਇਹ ਜਿਹੜੀ ਨਵੀਂ ਜਗ੍ਹਾ ਇਹਦੀ ਮਾਰਚ ਦੇ ਮਹੀਨੇ ਰਜਿਸਟਰੀ ਹੈ। 2500 ਰੁਪਏ 1 ਗਜ ਦੀ ਸੇਵਾ, 1-1, 2-2, 5-5 ਗਜ ਦੀ ਸੇਵਾ ਵੀ ਕਰੋ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ। ਅਕਾਊਂਟ ਡਿਟੇਲਸ ਟਰਸਟ ਦੀਆਂ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਹੀਆਂ ਨੇ, ਸਕਰੀਨਸ਼ਾਟ ਲੈ ਲਓ। ਔਰ ਸਾਡੇ ਵੱਲੋਂ ਤੁਹਾਨੂੰ ਮੈਸੇਜ ਆਵੇ ਨਾ ਆਵੇ, ਸੁਣਿਆ ਆਵੇ ਨਾ ਆਵੇ, ਪੱਕਾ ਪਰਿਵਾਰਕ ਫਰਜ਼ ਸਮਝਦੇ ਹੋਏ ਆਪ ਜੀ ਆਪਣਾ ਦਸਵੰਧ ਇਹਨਾਂ ਅਕਾਊਂਟਾਂ ਦੇ ਵਿੱਚ ਹਰ ਮਹੀਨੇ ਪਾਉਣ ਦੀ ਕਿਰਪਾਲਤਾ ਕਰੋ। ਜੋ ਮੈਂ 113 ਯੂਨਿਟ ਕਹਿਣਾ, ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਫੋਨਪੇ, ਪੇਟੀਐਮ ਵੀ ਕਰ ਸਕਦੇ ਹੋ। ਨੰਬਰ 9815099513 9815089513। ਮੇਰੀ ਫਿਰ ਬੇਨਤੀ, ਜਦੋਂ ਵੀ ਆਓ, ਜਿੰਨੀ ਵਾਰੀ ਵੀ ਆਓ, ਤੁਹਾਨੂੰ ਸਕੂਨ ਮਿਲੇਗਾ, ਸ਼ਾਂਤੀ ਮਿਲੇਗੀ ਜਦੋਂ ਤੁਸੀਂ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਚਰਨ ਪਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।